1947 ਵਿੱਚ ਜੋ ਕੁਝ ਛੱਡ ਕੇ, ਜੋ ਕੁਝ ਤਿਆਗ ਕੇ, ਜੋ ਉਜਾੜਾ ਝੱਲ ਕੇ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ ਸੀ, ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ ਰਹੀ। ਧਰਮ ਗਿਆ ਤੇ ਨਾਲ ਦੀ ਨਾਲ ਧਰਮ ਅਸਥਾਨਾਂ ਦੇ ਉੱਤੇ ਹਮਲੇ, ਤੇ ਇਸ ਵੇਲੇ ਜਿੰਨੀ ਮਾੜੀ ਹਾਲਤ ਸਾਡੀ ਕੌਮ ਦੀ ਭਾਰਤੀ ਹਕੂਮਤੀ ਸਿਸਟਮ ਨੇ ਕੀਤੀ ਹੋਈ ਹੈ ਕਿ ਜੀ ਅਸੀਂ ਚਾਹੁੰਦੇ ਹਾਂ ਵੀ IAS, PCS, IPS ਇਦਾਂ ਦੇ ਜਿਹੜੇ ਸਰਕਾਰੀ ਮੁਲਾਜ਼ਮ ਅਫਸਰ ਹੁੰਦੇ ਆ ਵੀ ਆਪਾਂ ਇਹਦੇ ਲਈ ਕੋਈ ਟ੍ਰੇਨਿੰਗ ਸੈਂਟਰ ਸ਼ੁਰੂ ਕਰਵਾਈਏ ਤੇ ਸਿੱਖ ਬੱਚੇ ਬੱਚੀਆਂ ਨੂੰ ਟ੍ਰੇਨਡ ਕਰਕੇ ਇਹ ਸਰਕਾਰੀ ਜਿਹੜੇ ਮਹਿਕਮੇ ਨੇ ਇਹਨਾਂ ਦੇ ਵਿੱਚ ਕੰਮਕਾਰ ਜਿਹੜਾ ਹੈਗਾ ਜਦੋਂ ਉਹ ਕਰਨ ਤੇ ਸਾਡੀ ਕੌਮ ਦਾ ਪੱਖ ਜਿਹੜਾ ਉਹ ਸੁਚੱਜੇ ਤਰੀਕੇ ਦੇ ਨਾਲ ਪੇਸ਼ ਹੋ ਸਕੇਗਾ। KPS ਗਿੱਲ ਵੀ ਉਹ ਤਾਂ ਸਿੱਖਾਂ ਦੇ ਘਰੇ ਜੰਮਿਆ ਸੀਗਾ ਤੇ ਸਵਰਨ ਸਿੰਘ ਘੋਟਣਾ ਵੀ ਕਹਿੰਦਾ ਹੋਣਾ ਵੀ ਮੈਂ ਸਿੱਖਾਂ, ਤੇ ਆਪਾਂ ਨੂੰ ਪਤਾ ਵੀ ਇਹ ਦੋ ਤਾਂ ਉਹ ਨੇ ਨਾ ਜੀ ਜਿਨ੍ਹਾਂ ਦੇ ਬਾਰੇ ਸਾਡੀ ਕੌਮ ਦੇ ਅੰਦਰ ਹੈ ਤਾਂ ਹੋਰਾਂ ਬਾਰੇ ਵੀ, ਪਰ ਇਹਨਾਂ ਪ੍ਰਤੀ ਤਾਂ ਖਾਸ ਤੌਰ ਤੇ ਰੋਸ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ ਜੋ ਕਹਾਣ ਸਾਡੀ ਕੌਮ ਦਾ ਕੀਤਾ, ਇਹੋ ਜਿਹੇ ਹੋਰ ਬਣ ਜਾਣਗੇ ਜਿਹੜੇ ਭਰਤੀ ਕਰਾਵਾਂਗੇ। ਬੜੇ ਪੁਲਿਸ ਦੇ ਵਿੱਚ, ਬੜੇ ਹੋਰ ਮਹਿਕਮਿਆਂ ਦੇ ਵਿੱਚ ਅਫਸਰ ਭਰਤੀ ਹੋਏ, ਉਹਨਾਂ ਸਾਰਿਆਂ ਦਾ ਰੰਗ ਢੰਗ ਕੀ ਹੈ ਵੀ ਆ ਜਿਹੜਾ ਸਾਡੇ ਖਿਲਾਫ CID ਕਰਨ ਵਾਲੇ ਹੁੰਦੇ ਆ ਪੰਜਾਬ ਦੇ ਵਿੱਚ, ਜਿੰਨੇ CID ਦੇ ਮਹਿਕਮੇ ਚ ਬੜੀਆਂ ਸੋਹਣੀਆਂ ਪੱਗਾਂ ਦਾੜੀਆਂ ਵਾਲੇ ਹੁੰਦੇ, ਤੇ ਸਿੱਖ ਜਥੇਬੰਦੀਆਂ ਦੇ ਵਿੱਚ ਘੁਸਪੈਠ ਕਰਕੇ ਜਾਂ ਇਹਨਾਂ ਤੋਂ ਗੱਲ ਕਢਵਾਉਣ ਦੇ ਲਈ ਉਹਨਾਂ ਨੂੰ ਸਾਡੇ ਨਾਲੋਂ ਵੱਧ ਪੀੜੀਆਂ ਖਾਲਿਸਤਾਨੀ ਪੱਗਾਂ, ਨੀਲੀਆਂ ਪੱਗਾਂ ਉੱਪਰ ਦੀ ਗਾਤਰੇ ਸਭ ਕੁਝ ਉਹ ਕਰਦੇ। ਜਿੱਦਣ ਸਵਰਨ ਸਿੰਘ ਘੋਟਣੇ ਦਾ ਭੋਗ ਸੀ, ਭੋਗ ਵਾਲੇ ਦਿਨ ਉੱਤੇ ਪੁਲਿਸ ਵਾਲੇ ਕਹਿਣ ਲੱਗੇ ਜਦੋਂ ਗਏ ਆ ਸਾਡੇ ਸਿੰਘ ਬਈ ਤੁਸੀਂ ਜੀ ਇਹ ਸਾਡਾ ਅਫਸਰ ਆ, ਤੁਸੀਂ ਇਹਦਾ ਭੋਗ ਖਰਾਬ ਕਰਨ ਆ ਗਏ। ਉਹ ਸਾਡੇ ਸਿੰਘ ਕਹਿੰਦੇ ਬਲਵੰਤ ਸਿੰਘ ਗੋਪਾਲੇ ਹੁਣੀ, ਆਪਣੇ ਸਤਨਾਮ ਸਿੰਘ ਮਨਾਵਾ ਹੁਣੀ, ਉਹ ਕਹਿੰਦੇ ਵੀ ਸਾਡਾ ਵੀ ਕੌਮ ਦਾ ਜਥੇਦਾਰ ਸੀਗਾ ਜਿਹੜਾ ਇਹਨੇ ਬੇਦਰਦੀ ਨਾਲ ਕੋਹ ਕੇ ਜਗਰਾਉਂ CI ਸਟਾਫ ਦੇ ਵਿੱਚ ਸ਼ਹੀਦ ਕੀਤਾ। ਕਈ ਇਹੋ ਜਿਹੇ ਨੇ ਗ੍ਰੰਥੀ ਸਿੰਘ ਜੇ ਪਾਠ ਕਰ ਬੈਠੇ ਕਿਸੇ ਸ਼ਹੀਦ ਹੋਏ ਸਿੰਘ ਦਾ, ਤੇ ਉਹ ਗ੍ਰੰਥੀ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ, ਉਹਨੂੰ ਚੱਕ ਕੇ ਉਹਦੇ ਨਾਲ ਜੋ ਕੁਝ ਹੁੰਦਾ ਹੋਇਆ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਗ੍ਰੰਥੀ ਨਹੀਂ ਬਖਸ਼ੇ, ਔਰ ਜਦੋਂ ਗੁਰਦੁਆਰਿਆਂ 'ਚ ਵੜਦੇ ਆ ਬਿਲਕੁਲ ਉਵੇਂ ਹੀ ਬੂਟਾਂ ਸਣੇ ਅੰਦਰ ਵੜ ਕੇ ਗੁਰੂ ਸਾਹਿਬ ਦੀ ਤਾਬਿਆਂ ਦੇ ਵਿੱਚੋਂ ਧੂ ਕੇ ਗ੍ਰੰਥੀਆਂ ਨੂੰ ਲਿਜਾਂਦੇ ਰਹੇ। ਤੇ ਇਹਨਾਂ ਲੋਕਾਂ ਦਾ ਹਜੇ ਸਿੱਖ ਹੋਣਾ ਬਾਕੀ ਰਹਿ ਗਿਆ ਕੋਈ। ਤੇ ਜੇਕਰ ਏਦਾਂ ਦੇ ਅਫਸਰਾਂ ਤੋਂ ਢਿੱਡ ਨਹੀਂ ਭਰਿਆ, ਜੇਕਰ ਏਦਾਂ ਦੇ ਲੋਕਾਂ ਤੋਂ ਆਪਣਾ ਨਹੀਂ ਸਰਿਆ ਤਾਂ ਹੋਰ ਭਰਤੀ ਕਰ ਲਓ ਭਾਈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਸਤ ਦਾ ਮਹੀਨਾ ਆ ਗਿਆ ਤੇ ਅਗਸਤ ਦੇ ਮਹੀਨੇ 'ਚ ਇੱਕ ਤਾਂ ਭਾਰਤ ਤੇ ਪਾਕਿਸਤਾਨ ਦੋਨੇ ਆਪੋ ਆਪਦੀ ਆਜ਼ਾਦੀ ਦੇ ਦਿਹਾੜੇ ਮਨਾਉਂਦੇ ਆ, ਜਿਹਦੇ ਵਿੱਚ 14 ਤੇ 15 ਅਗਸਤ ਜਿਹੜੇ ਨੇ ਉਹ ਫਿਰ ਸਾਡੀ ਕੌਮ ਲਈ ਬੜੇ ਸੰਵੇਦਨਸ਼ੀਲ ਜਿਹੇ ਦਿਨ ਬਣ ਜਾਂਦੇ ਆ, ਕਿਉਂਕਿ ਜਦੋਂ ਇਹ ਦੋਨੇ ਮੁਲਕ ਆਪਦੀ ਆਜ਼ਾਦੀ ਦੇ ਜਸ਼ਨ ਮਨਾਉਂਦੇ ਆ, ਵਧਾਈਆਂ ਦਿੰਦੇ ਲੈਂਦੇ ਆ, ਉਦੋਂ ਸਾਡੀ ਕੌਮ ਕਿਹੜੇ ਪਾਸੇ ਜਾਵੇ, ਕੀ ਕਰੀਏ। ਜਿਹੜੇ ਸਿੱਖ ਸੀ ਉਹ 1947 ਮੌਕੇ ਇੱਕ ਤਾਂ ਜਿਹੜਾ ਇਹਨਾਂ ਦਿਨਾਂ 'ਚ ਸਾਡਾ ਵੱਢ ਵਢਾਂਗਾ ਹੋਇਆ, ਏਡਾ ਵੱਡੇ ਪੱਧਰ ਤੇ ਸਾਡਾ ਉਜਾੜਾ ਹੋਇਆ, ਉਹ ਜਿਹੜੀਆਂ ਦਰਦਨਾਕ ਕਹਾਣੀਆਂ ਨੇ ਉਹ ਸਾਨੂੰ ਚੇਤੇ ਆਉਂਦੀਆਂ। ਸਾਡੇ ਦਾਦੇ ਦਾਦੀਆਂ, ਸਾਡੇ ਬਜ਼ੁਰਗ ਉਹ ਚੇਤੇ ਕਰਦੇ ਆ ਵੀ ਅਸੀਂ ਉਦੋਂ ਕਿਵੇਂ ਉਧਰੋਂ ਉੱਜੜ ਕੇ ਆਏ। ਤੇ ਜਦੋਂ ਪਰਿਵਾਰ ਦੇ ਵਿੱਚ ਇਸ ਤਰੀਕੇ ਨਾਲ ਕਹਾਣੀ ਚੱਲ ਰਹੀ ਹੋਵੇ ਵੀ ਤੇਰੀ ਭੂਆ ਜਿਹੜੀ ਸੀ ਉਹਨੂੰ ਕਿਵੇਂ ਬਚਾਉਣ ਦੇ ਲਈ ਅਸੀਂ ਯਤਨਸ਼ੀਲ ਹੁੰਦੇ ਰਹੇ, ਫਿਰ ਅਖੀਰ ਉਹਨੂੰ ਕਿਹਾ ਵੀ ਕੋਈ ਹੱਲ ਨਹੀਂ ਦਿਖਦਾ ਤੇ ਉਹਨੂੰ ਹੱਥੀਂ ਮਾਰਨਾ ਪਿਆ। ਜਦੋਂ ਕੋਈ ਪਰਿਵਾਰ ਦੇ ਵਿੱਚ ਇਹ ਦੱਸ ਰਿਹਾ ਹੁੰਦਾ ਬੈਠਾ ਬਈ
ਆਪਣੇ ਜਿਹੜੇ ਵੱਡੇ ਤਾਇਆ ਜੀ ਸੀ ਉਹਨੂੰ ਕਿਵੇਂ ਉੱਥੇ ਘੇਰੇ ਦੇ ਵਿੱਚ ਬਲਵੇ ਵਾਲਿਆਂ ਨੇ, ਦੰਗਾਕਾਰੀਆਂ ਨੇ ਜਾਂ ਭੜਕੇ ਹੋਏ ਫਿਰਕੂ ਵਹਿਸ਼ਤ ਦੇ ਵਿੱਚ ਜਨੂਨੀਆਂ ਨੇ ਕਿਵੇਂ ਉਸ ਦਾ ਕਤਲ ਕੀਤਾ, ਹੋਰ ਬੰਦਿਆਂ ਦੀਆਂ ਲਾਸ਼ਾਂ ਦੀਆਂ ਗੱਲਾਂ। ਤੇ ਇਹਨਾਂ ਦਿਨਾਂ 'ਚ ਸਾਨੂੰ ਕਿਹੜੀ ਕੋਈ ਇਹੋ ਜਿਹੀ ਗੱਲ ਦਿਮਾਗ 'ਚ ਆਵੇ ਵੀ ਖੁਸ਼ੀ ਵਾਲੀ। ਸਾਡੇ ਤਾਂ ਉਦੋਂ ਇਹਨਾਂ ਦਿਨਾਂ ਦੇ ਵਿੱਚ ਬੜੇ ਮਨ ਦੇ ਵਿੱਚ ਦੁੱਖ ਹੁੰਦਾ, ਸੰਤਾਪ ਹੁੰਦਾ। ਸ਼ਾਇਦ ਇਹ ਦੁੱਖ ਇੰਨਾ ਜ਼ਿਆਦਾ ਤੰਗ ਨਾ ਕਰਦਾ ਜੇਕਰ ਭਾਰਤ ਵਿੱਚ ਸਾਡੇ ਨਾਲ ਬੰਦਿਆਂ ਵਾਲਾ ਵਿਹਾਰ ਹੋਇਆ ਹੁੰਦਾ। ਪਰ 1947 ਵਿੱਚ ਜੋ ਕੁਝ ਛੱਡ ਕੇ, ਜੋ ਕੁਝ ਤਿਆਗ ਕੇ, ਜੋ ਉਜਾੜਾ ਝੱਲ ਕੇ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ ਸੀ, ਤੇ ਜੋ ਕੁਝ ਸਾਡੇ ਨਾਲ ਇੱਥੇ ਹੋਇਆ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ ਰਹੀ। ਧਰਮ ਗਿਆ ਤੇ ਨਾਲ ਦੀ ਨਾਲ ਧਰਮ ਅਸਥਾਨਾਂ ਦੇ ਉੱਤੇ ਹਮਲੇ, ਤੇ ਇਸ ਵੇਲੇ ਜਿੰਨੀ ਮਾੜੀ ਹਾਲਤ ਸਾਡੀ ਕੌਮ ਦੀ ਭਾਰਤੀ ਹਕੂਮਤੀ ਸਿਸਟਮ ਨੇ ਕੀਤੀ ਹੋਈ ਹੈ। ਅੱਜ ਇੱਕ ਸੱਜਣ ਦਾ ਗੱਲਬਾਤ ਦੇ ਵਿੱਚ ਇਹ ਕਹਿਣਾ ਕਿ ਜੀ ਅਸੀਂ ਚਾਹੁੰਦੇ ਹਾਂ ਵੀ IAS, PCS, IPS ਇਦਾਂ ਦੇ ਜਿਹੜੇ ਸਰਕਾਰੀ ਮੁਲਾਜ਼ਮ ਅਫਸਰ ਹੁੰਦੇ ਆ ਵੀ ਆਪਾਂ ਇਹਦੇ ਲਈ ਕੋਈ ਟ੍ਰੇਨਿੰਗ ਸੈਂਟਰ ਸ਼ੁਰੂ ਕਰਵਾਈਏ ਤੇ ਸਿੱਖ ਬੱਚੇ ਬੱਚੀਆਂ ਨੂੰ ਟ੍ਰੇਨਡ ਕਰਕੇ ਇਹ ਸਰਕਾਰੀ ਜਿਹੜੇ ਮਹਿਕਮੇ ਨੇ ਇਹਨਾਂ ਦੇ ਵਿੱਚ ਕੰਮਕਾਰ ਜਿਹੜਾ ਹੈਗਾ ਜਦੋਂ ਉਹ ਕਰਨ ਤੇ ਸਾਡੀ ਕੌਮ ਦਾ ਪੱਖ ਜਿਹੜਾ ਉਹ ਸੁਚੱਜੇ ਤਰੀਕੇ ਦੇ ਨਾਲ ਪੇਸ਼ ਹੋ ਸਕੇਗਾ। ਮੇਰੇ ਇੱਕਦਮ ਦਿਮਾਗ 'ਚ ਗੱਲ ਆਈ ਵੀ KPS ਗਿੱਲ ਵੀ ਉਹ ਤਾਂ ਸਿੱਖਾਂ ਦੇ ਘਰੇ ਜੰਮਿਆ ਸੀਗਾ। ਪੰਜਾਬ ਦੇ ਵਿੱਚ ਹੀ ਪਿੰਡ ਆ ਗਿੱਲ, ਤੇ ਮੋਗੇ ਏਰੀਏ ਦੇ ਵਿੱਚ ਉਹਦਾ ਵਿਆਹ ਤੇ ਹੋਰ ਸਾਰੀਆਂ ਇੱਥੇ ਰਿਸ਼ਤੇਦਾਰੀਆਂ ਨੇ ਉਹਦੇ। ਇੱਥੇ ਐਸੇ ਧਰਤੀ ਤੇ ਉਹ ਜੰਮਿਆ ਪਲਿਆ ਵੱਡਾ ਹੋਇਆ, ਇੱਥੇ ਨੌਕਰੀ ਕੀਤੀ। ਤੇ ਸਵਰਨ ਸਿੰਘ ਘੋਟਣਾ ਵੀ ਕਹਿੰਦਾ ਹੋਣਾ ਵੀ ਮੈਂ ਸਿੱਖਾਂ, ਤੇ ਆਪਾਂ ਨੂੰ ਪਤਾ ਵੀ ਇਹ ਦੋ ਤਾਂ ਉਹ ਨੇ ਨਾ ਜੀ ਜਿਨ੍ਹਾਂ ਦੇ ਬਾਰੇ ਸਾਡੀ ਕੌਮ ਦੇ ਅੰਦਰ ਹੈ ਤਾਂ ਹੋਰਾਂ ਬਾਰੇ ਵੀ, ਪਰ ਇਹਨਾਂ ਪ੍ਰਤੀ ਤਾਂ ਖਾਸ ਤੌਰ ਤੇ ਰੋਸ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ ਜੋ ਘਾਣ ਸਾਡੀ ਕੌਮ ਦਾ ਕੀਤਾ, ਇਹੋ ਜਿਹੇ ਹੋਰ ਬਣ ਜਾਣਗੇ ਜਿਹੜੇ ਭਰਤੀ ਕਰਾਵਾਂਗੇ। ਇਹੋ ਜਿਹੇ ਅਫਸਰ ਹੁਣ ਵੀ ਹੈਗੇ ਆ ਜਿਨ੍ਹਾਂ ਬਾਰੇ ਮਹਿਕਮੇ ਵਾਲੇ ਕਹਿੰਦੇ ਆ ਜੀ ਬੜਾ ਨਾਮ ਜਪਦੇ ਆ, ਬੜਾ ਪਾਠ ਕਰਦੇ ਆ, ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਵੇਰਿਓਂ ਆਪਦੀ ਮੁਲਾਜ਼ਮਾਂ ਦਾ ਜਿਹੜੀ ਡਿਊਟੀ ਆ ਉਹ ਸ਼ੁਰੂ ਨਹੀਂ ਕਰਦੇ। ਤੇ ਅਸੀਂ ਗਵਾਹ ਆ ਇਹੋ ਜਿਹੇ ਅਫਸਰਾਂ ਦੇ ਜਿਹੜੇ ਜਦੋਂ ਜਪਜੀ ਸਾਹਿਬ ਦਾ ਪਾਠ ਮੁਕੰਮਲ ਕਰਕੇ ਗੁਟਕਾ ਸਿਰ ਮੱਥੇ ਨੂੰ ਲਾਉਂਦੇ ਆ, ਨਾਲ ਹੀ ਕਹਿ ਦਿੰਦੇ ਆ ਫਲਾਨਿਆ ਆਹ ਦੋ ਤੇਰੇ ਵਾਲੇ ਆ, ਤੂੰ ਲੈ ਜਾ ਤੇ ਪਾੜ ਦੇ, ਤੇ ਮੈਨੂੰ ਅੱਧੇ ਘੰਟੇ 'ਚ ਰਿਜ਼ਲਟ ਚਾਹੀਦਾ, ਮੈਨੂੰ ਆਹ ਗੱਲ ਪਤਾ ਕਰਕੇ ਦੇ। ਤੇ CIA ਸਟਾਫ ਦੇ ਵਿੱਚ ਫਿਰ ਹੜਾਟ ਪੈਂਦਾ। ਹੁਣ ਅਸੀਂ ਉਹਦਾ ਜਪਜੀ ਸਾਹਿਬ ਦਾ ਪਾਠ ਚੇਤੇ ਰੱਖੀਏ, ਇੱਕ ਆਹ ਚੇਤੇ ਰੱਖੀਏ ਕਿ ਬੇਦੋਸ਼ੇ ਸਿੱਖਾਂ ਦਾ ਉਹ ਘਾਣ ਕਰਾਉਂਦਾ। ਬੜੇ ਪੁਲਿਸ ਦੇ ਵਿੱਚ, ਬੜੇ ਹੋਰ ਮਹਿਕਮਿਆਂ ਦੇ ਵਿੱਚ ਅਫਸਰ ਭਰਤੀ ਹੋਏ, ਉਹਨਾਂ ਸਾਰਿਆਂ ਦਾ ਰੰਗ ਢੰਗ ਕੀ ਆ ਵੀ ਆ ਜਿਹੜਾ ਸਾਡੇ ਖਿਲਾਫ CID ਕਰਨ ਵਾਲੇ ਹੁੰਦੇ ਆ ਪੰਜਾਬ ਦੇ ਵਿੱਚ, ਜਿੰਨੇ CID ਦੇ ਮਹਿਕਮੇ 'ਚ ਬੜੀਆਂ ਸੋਹਣੀਆਂ ਪੱਗਾਂ ਦਾੜੀਆਂ ਵਾਲੇ ਹੁੰਦੇ, ਤੇ ਸਿੱਖ ਜਥੇਬੰਦੀਆਂ ਦੇ ਵਿੱਚ ਘੁਸਪੈਠ ਕਰਕੇ ਜਾਂ ਇਹਨਾਂ ਤੋਂ ਗੱਲ ਕਢਵਾਉਣ ਦੇ ਲਈ ਉਹਨਾਂ ਨੂੰ ਸਾਡੇ ਨਾਲੋਂ ਵੱਧ ਪੀੜੀਆਂ ਖਾਲਿਸਤਾਨੀ ਪੱਗਾਂ, ਨੀਲੀਆਂ ਪੱਗਾਂ ਉੱਪਰ ਦੀ ਗਾਤਰੇ, ਸਭ ਕੁਝ ਉਹ ਕਰਦੇ ਸਿੱਖਾਂ ਦੇ ਮੁੰਡੇ। ਫਿਰ ਇਕੱਲੇ ਇਸ ਮਹਿਕਮੇ ਦੇ ਵਿੱਚ ਨਹੀਂ ਵੀ ਜਦੋਂ ਗਾਤਰੇ ਕਿਰਪਾਨਾਂ ਦੀਆਂ ਬੇਇੱਜ਼ਤੀਆਂ ਹੋ ਰਹੀਆਂ ਨੇ, ਕਕਾਰਾਂ ਦੀਆਂ ਬੇਇੱਜ਼ਤੀਆਂ, ਬੇਅਦਬੀਆਂ ਕਰ ਰਹੇ ਨੇ, ਇਹ ਸਾਰਾ ਕੁਛ ਤਾਂ ਚਲੋ ਪੁਲਿਸ ਵਾਲਿਆਂ ਦੇ ਕੀਤਾ ਕਤਰਿਆ ਹੀ ਆ। ਹੋਰ ਬੜੇ ਕਟੱਡੇ ਕੰਮ ਜਿਨ੍ਹਾਂ ਦੀ ਗੱਲ ਮਤਲਬ ਕਰਨ ਲੱਗਿਆ ਵੀ ਸ਼ਰਮ ਆਉਂਦੀ ਆ, ਉਹ ਕੀਤੇ ਨੇ। ਪਰ ਜਿਹੜੇ ਵਾਈਟ ਕਾਲਰ ਜੌਬ ਕਰਦੇ ਆ, ਜਿਹੜੇ ਦੂਜੇ ਤਰ੍ਹਾਂ ਦੇ ਕੰਮ ਕਰਦੇ ਆ, ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪੰਥ ਅਤੇ ਪੰਜਾਬ ਦਾ ਬੇੜਾ ਡੋਬਣ ਦੇ ਲਈ ਭਾਰਤੀ ਹਕੂਮਤੀ ਤੰਤਰ ਦਾ ਸੰਦ ਬਣ ਕੇ ਜੋ ਕੁਝ ਸਿੱਖਾਂ ਦੇ ਘਰੇ ਜਨਮ ਲੈਣ ਵਾਲੇ ਅਫਸਰਾਂ ਨੇ ਕੀਤਾ, ਆ 1984 ਮੌਕੇ ਜਿਹੜੇ
KS ਬਰਾੜ ਹੁਣੀ ਸੀ, ਉਹ ਵੀ ਸਿੱਖਾਂ ਦੇ ਘਰੇ ਜੰਮੇ ਸੀ, ਜਿਨ੍ਹਾਂ ਨੇ ਫੌਜੀਆਂ ਨੇ ਉਦੋਂ ਬਰਾੜ ਦੇ ਆਰਡਰ ਮੰਨ ਕੇ ਇੱਕ ਓਂਕਾਰ ਸਿੰਘ ਗੁਰਾਇਆ ਤੇ ਇੱਕ ਦਿਆਲ ਸੀ, RS ਦਿਆਲ, ਰਣਜੀਤ ਸਿੰਘ ਦਿਆਲ ਦਾ ਪਾਠ ਦਾ ਭੋਗ ਸੀਗਾ। ਜਦੋਂ ਪੰਚਕੂਲੇ ਗੁਰਦੁਆਰਾ ਕਮੇਟੀ ਵਾਲਿਆਂ ਨੇ ਜਵਾਬ ਦੇ ਦਿੱਤਾ ਕਿ ਗੁਰੂ ਸਾਹਿਬ ਦਾ ਸਰੂਪ ਇਹਦੇ ਲਈ, ਇਹ ਉਹ ਬੰਦਾ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਮੌਕੇ ਅਗਵਾਈ ਕੀਤੀ ਹੈ। ਤੇ ਇਵੇਂ ਹੀ ਜਿੱਦਣ ਸਵਰਨ ਸਿੰਘ ਘੋਟਣੇ ਦਾ ਭੋਗ ਸੀ, ਉਹਦਾ ਮੁੰਡਾ ਸਤਿੰਦਰਪਾਲ ਸਿੰਘ ਸ਼ਾਇਦ ਉਹਦਾ ਨਾਂ, ਉਹ ਹੁਣ ਨਕੋਦਰ ਲੱਗਿਆ ਹੋਇਆ ਜਾਂ ਕਪੂਰਥਲੇ ਆ ਸ਼ਾਇਦ SSP। ਉਹ ਭੋਗ ਵਾਲੇ ਦਿਨ ਉੱਤੇ ਪੁਲਿਸ ਵਾਲੇ ਕਹਿਣ ਲੱਗੇ ਜਦੋਂ ਗਏ ਆ ਸਾਡੇ ਸਿੰਘ, ਬਈ ਤੁਸੀਂ ਜੀ ਇਹ ਸਾਡਾ ਅਫਸਰ ਆ, ਤੁਸੀਂ ਇਹਦਾ ਭੋਗ ਖਰਾਬ ਕਰਨ ਆ ਗਏ। ਉਹ ਸਾਡੇ ਸਿੰਘ ਕਹਿੰਦੇ ਬਲਵੰਤ ਸਿੰਘ ਗੋਪਾਲੇ ਹੁਣੀ, ਆਪਣੇ ਸਤਨਾਮ ਸਿੰਘ ਮਨਾਵਾ ਹੁਣੀ, ਉਹ ਕਹਿੰਦੇ ਵੀ ਸਾਡਾ ਵੀ ਕੌਮ ਦਾ ਜਥੇਦਾਰ ਸੀਗਾ ਜਿਹੜਾ ਇਹਨੇ ਬੇਦਰਦੀ ਨਾਲ ਕੋਹ ਕੇ ਜਗਰਾਉਂ CA ਸਟਾਫ ਦੇ ਵਿੱਚ ਸ਼ਹੀਦ ਕੀਤਾ। ਤੇ ਅਸੀਂ ਇਹੋ ਜਿਹੇ ਕਾਤਲ ਦਾ ਜਿਹੜਾ ਬੇਦੋਸ਼ੇ ਲੋਕਾਂ ਦਾ ਐਡਾ ਵੱਡਾ, ਇਹਨੂੰ ਘੋਟਣਾ ਕਹਿੰਦੇ ਕਾਹਤੋਂ ਤੁਹਾਨੂੰ ਪਤਾ ਹੀ ਹੈ ਵੀ ਇਹ ਲੱਤਾਂ ਦੇ ਵਿਚਾਲੇ ਘੋਟਣਾ ਫਸਾ ਕੇ ਲੋਕਾਂ ਨੂੰ ਜਲੀਲ ਕਰਨ ਦਾ, ਤਸ਼ੱਦਦ ਕਰਨ ਦਾ ਇੱਕ ਨਵਾਂ ਢੰਗ ਲੱਭਿਆ ਸੀ, ਇਸੇ ਕਰਕੇ ਇਹਨੂੰ ਸਵਰਨ ਸਿੰਘ ਘੋਟਣਾ ਕਹਿੰਦੇ। ਹੁਣ ਇਹੋ ਜਿਹੇ ਅਫਸਰ ਜਿਹੜੇ ਆ ਉਹ ਬੜੇ ਹੋਏ ਆ। ਪਤਾ ਨਹੀਂ ਸਾਡੀ ਬਦਕਿਸਮਤੀ ਕਿ ਅਕਾਲ ਤਖਤ ਸਾਹਿਬ ਤੋਂ ਇਹਨਾਂ ਅਫਸਰਾਂ ਦੇ ਖਿਲਾਫ, ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲੈ ਕੇ, ਕਈ ਇਹੋ ਜਿਹੇ ਨੇ ਗ੍ਰੰਥੀ ਸਿੰਘ ਜੇ ਪਾਠ ਕਰ ਬੈਠੇ ਕਿਸੇ ਸ਼ਹੀਦ ਹੋਏ ਸਿੰਘ ਦਾ, ਕੋਈ ਸਿੰਘ ਸ਼ਹੀਦ ਹੋ ਗਿਆ ਖਾੜਕੂਬਾਦ ਦੇ ਵਿੱਚ, ਉਹਦਾ ਮੰਨ ਲਓ ਵੀ ਭੋਗ ਆ, ਤਾਂ ਕਿਸੇ ਗ੍ਰੰਥੀ ਸਿੰਘ ਤੋਂ ਪਾਠ ਕਰਾਉਣਾ, ਤੇ ਉਹ ਗ੍ਰੰਥੀ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ, ਉਹਨੂੰ ਚੱਕ ਕੇ ਉਹਦੇ ਨਾਲ ਜੋ ਕੁਝ ਹੁੰਦਾ ਹੋਇਆ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਗ੍ਰੰਥੀ ਨਹੀਂ ਬਖਸ਼ੇ, ਔਰ ਜਦੋਂ ਗੁਰਦੁਆਰਿਆਂ 'ਚ ਵੜਦੇ ਆ ਬਿਲਕੁਲ ਉਵੇਂ ਹੀ ਬੂਟਾਂ ਸਣੇ ਅੰਦਰ ਵੜ ਕੇ ਗੁਰੂ ਸਾਹਿਬ ਦੀ ਤਾਬਿਆਂ ਦੇ ਵਿੱਚੋਂ ਧੂ ਕੇ ਗ੍ਰੰਥੀਆਂ ਨੂੰ ਲਿਜਾਂਦੇ ਰਹੇ। ਤੇ ਇਹਨਾਂ ਲੋਕਾਂ ਦਾ ਹਜੇ ਸਿੱਖ ਹੋਣਾ ਬਾਕੀ ਰਹਿ ਗਿਆ ਕੋਈ। ਤੇ ਜੇਕਰ ਏਦਾਂ ਦੇ ਅਫਸਰਾਂ ਤੋਂ ਢਿੱਡ ਨਹੀਂ ਭਰਿਆ, ਜੇਕਰ ਏਦਾਂ ਦੇ ਲੋਕਾਂ ਤੋਂ ਆਪਣਾ ਨਹੀਂ ਸਰਿਆ, ਤਾਂ ਹੋਰ ਭਰਤੀ ਕਰ ਲਓ ਭਾਈ। ਆ ਜਿਹੜੇ ਪਹਿਲਾਂ ਜਿਨ੍ਹਾਂ ਨੇ ਲੱਲਰ ਲਾਏ ਨੇ, ਅਜੇ ਤੱਕ ਤਾਂ ਕੋਈ ਇਹੋ ਜਿਹਾ ਮੈਨੂੰ ਤਾਂ ਨਹੀਂ ਕੋਈ ਤਸੱਲੀ ਹੋਈ ਕਿਸੇ ਜਿਹਦੇ ਬਾਰੇ ਕਹੀਏ ਕਿ ਰੱਬ ਲੱਗ ਦੀ ਗੱਲ ਕਰਦਾ। ਹਾਂ ਇਹ ਆ ਵੀ ਜੇਕਰ ਕੋਈ ਤੁਹਾਡੇ ਕੇਸ ਵਿੱਚ ਠੀਕ ਆ, ਕਿਸੇ ਦੂਜੇ ਕੇਸ ਵਿੱਚ ਉਸ ਬੰਦੇ ਨੇ ਕਿਸੇ ਦੂਜੇ ਨਾਲ ਕਰ ਲਈ ਹੋਣੀ ਭਰਾ ਨਾਲ ਆਪਣੇ। ਇਹ ਜਿਹੜੇ ਪੁਲਿਸ ਵਾਲੇ ਆ ਜਾਂ ਜਿਹੜੇ ਦੂਜੀਆਂ ਨੌਕਰੀਆਂ ਕਰਦੇ ਆ, ਵਾਈਟ ਕਾਲਰ ਜੌਬ, IAS, SDM, ਤਹਿਸੀਲਦਾਰ ਜਾਂ ਹੋਰ ਨੌਕਰੀਆਂ ਕਰਦੇ ਆ, ਕਸਰ ਕੋਈ ਨਹੀਂ ਛੱਡਦਾ। ਜਦੋਂ ਉਹ ਹੋਈ ਭਾਰਤੀ ਹਕੂਮਤੀ ਤੰਤਰ ਦਾ ਹਿੱਸਾ ਗਏ, ਉਹਨਾਂ ਤੋਂ ਕਾਹਦੀ ਆਸ। ਹੁਣ ਜੇਕਰ ਕੋਈ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣਾ ਕੇ ਆਪਾਂ ਉਹਨੂੰ ਦਈਏ ਵੀ ਸਾਨੂੰ ਚੰਗੀ ਤਰ੍ਹਾਂ ਵੱਢ, ਮੈਨੂੰ ਤਾਂ ਇਹ ਗੱਲ ਲੱਗਦੀ। ਮਾਫ ਕਰਨਾ, ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਸ਼ਾਇਦ ਚੰਗੀ ਨਾ ਲੱਗੇ ਕਿ ਜੀ ਇਹ ਕਿਹੜੀ ਗੱਲ ਹੋਈ, ਹੋ ਕੀ ਕਰਨ ਜੀ ਮੁੰਡੇ, ਹੋ ਜੀ ਭਰਤੀ ਵੱਧ ਕੇ IAS, IAS ਬਣੋ ਅਫਸਰ। ਪਰ ਅਫਸਰ ਬਣ ਕੇ ਇਹ ਚੀਜ਼ ਜ਼ਰੂਰ ਚੇਤੇ ਰੱਖੋ ਕਿ ਸਾਡੀ ਕੌਮ ਗੁਲਾਮ ਆ, ਤੇ ਸਾਡੀ ਗੁਲਾਮ ਕੌਮ ਦਾ ਘਾਣ ਕਰਨ ਕਰਵਾਉਣ ਲਈ ਸਾਨੂੰ ਵਰਤਿਆ ਜਾ ਰਿਹਾ। ਤੇ ਜਿੰਨਾ ਕੁ ਹੋ ਸਕੇ ਅਸੀਂ ਇਸ ਗੱਲ ਦਾ ਖਿਆਲ ਰੱਖੀਏ। ਜੇਕਰ ਕੋਈ ਇਸ ਤਰੀਕੇ ਨਾਲ ਕਰਾਵੇ ਤਾਂ ਕੋਈ ਗੱਲ ਬਣਦੀ ਹੈ, ਪਰ ਕੋਈ ਦਿਖਦੀ ਨਹੀਂ ਗੱਲ ਇਹੋ ਜਿਹੀ। ਤੇ ਜਿੱਥੇ ਇਹ ਅਫਸਰਸ਼ਾਹੀ ਦੀ ਗੱਲ ਆ, ਉੱਥੇ ਲੀਡਰਾਂ ਦੀ ਗੱਲ ਕਰ ਲਓ। ਆ ਜਿਹੜੇ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਿਆਸੀ ਆਗੂ ਨੇ ਸਾਡੇ ਸਿੱਖਾਂ ਦੇ ਘਰੇ ਜੰਮ, ਇਹਨਾਂ ਵਿੱਚੋਂ ਅਗਸਤ ਦੇ ਮਹੀਨੇ ਦੇ ਵਿੱਚ ਮੈਨੂੰ ਲੌਂਗੋਵਾਲ ਬੜਾ ਚੇਤੇ ਆਉਂਦਾ।
ਸੰਤ ਹਰਚੰਦ ਸਿੰਘ ਲੌਂਗੋਵਾਲ ਕਹਿੰਦੇ ਸੀ ਉਹਨੂੰ, ਮੈਂ ਇਕੱਲਾ ਲੌਂਗੋਵਾਲ ਕਹਿ ਦਿੰਦਾ। ਉਸ ਸ਼ਖਸ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਧਰਮ ਯੁੱਧ ਮੋਰਚੇ ਦਾ ਡਿਕਟੇਟਰ ਹੋਣ ਦੇ ਨਾਤੇ ਉਹਦਾ ਤਾਂ ਇਹ ਫਰਜ਼ ਬਣਦਾ ਸੀ ਕਿ ਉਹ ਜਿਹੜੀ ਅਰਦਾਸ ਮੋਰਚੇ ਦੀ ਆਰੰਭਤਾ ਮੌਕੇ ਕੀਤੀ ਗਈ ਆ ਉਹਦੇ ਤੇ ਖੁਦ ਵੀ ਪਹਿਰਾ ਦੇਵੇ ਤੇ ਜਿਹੜਾ ਥਿੜਕਦਾ ਦਿਖੇ ਉਹਨੂੰ ਵੀ ਚੇਤਾਵਨੀ ਦੇਵੇ, ਸਖਤ ਚੇਤਾਵਨੀ ਦੇਵੇ, ਤੇ ਜਿਹੜਾ ਉਸ ਅਰਦਾਸ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਉਹਦਾ ਡਟ ਕੇ ਸਾਥ ਦੇਵੇ। ਪਰ ਕੰਮ ਉਹਨੇ ਉਲਟ ਕੀਤਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਨੰਦਪੁਰ ਦੇ ਮਤੇ ਦੇ ਸਖਤ ਮਦਈ ਸੀ, ਦ੍ਰਿੜਤਾ ਨਾਲ ਪਹਿਰਾ ਦਿੰਦੇ ਸੀ, ਤੇ ਜਿਹੜੇ ਲੀਡਰ ਵਿੱਚ ਵਿਚਾਲਾ ਜਾ ਕਰਕੇ ਜਦੋਂ ਮੋਰਚਾ ਭੱਖ ਗਿਆ, ਜਦੋਂ ਇੰਦਰਾ ਗਾਂਧੀ ਨੇ ਸੁਨੇਹੇ ਭੇਜਣੇ ਸ਼ੁਰੂ ਕੀਤੇ, ਉਹ ਤਾਂ ਫਿਰਦੀ ਸੀ ਪੁਚਲਾਉਣ ਨੂੰ ਵੀ ਕਿਸੇ ਤਰੀਕੇ ਆਮ ਹੀ ਪੁਲਿਸ ਐ ਕਰਦੀ ਹੈ। ਜਦੋਂ ਕਈ ਵਾਰੀ ਅਸੀਂ ਵੀ ਧਰਨੇ ਮੁਜ਼ਾਹਰੇ 'ਚ ਬੈਠੇ ਹੁੰਦੇ ਆ ਤਾਂ ਉਦੋਂ ਪੁਲਿਸ ਅਫਸਰ ਕਹੂਗਾ ਵੀ ਦੋ ਬੰਦੇ ਆ ਕੇ ਸਾਈਡ ਤੇ ਗੱਲ ਕਰ ਲਓ। ਸਾਈਡ ਤੇ ਗੱਲ ਕਰਨ ਦੇ ਬਹਾਨੇ ਉਹ ਫਿਰ ਕੁਝ ਗੱਲਾਂ ਕਹਿ ਸੁਣ ਕੇ ਮੋਰਚਾ ਧਰਨਾ ਉਠਾਉਣ ਦੀ ਗੱਲ ਕਰਨਗੇ, ਤੇ ਜਦੋਂ ਮੋਰਚਾ ਧਰਨਾ ਚੱਕਿਆ ਜਾਂਦਾ ਉਦੋਂ ਬਾਅਦ ਉਹ ਗੱਲ ਮੰਨਦੇ ਨਹੀਂ ਤੇ ਕਹਿ ਦਿੰਦੇ ਆ ਜੀ ਸਾਡੀ ਬੇਵੱਸੀ ਆ, ਤੇ ਫਿਰ ਲੋਕਾਂ ਦੇ ਵਿੱਚ ਉਸ ਲੀਡਰ ਦਾ, ਉਸ ਮੋਰਚੇ ਦੇ ਵਿੱਚ ਉੱਠ ਕੇ ਗੱਲ ਕਰਨ ਵਾਲਿਆਂ ਦਾ ਬੁਰਾ ਹਾਲ ਹੋ ਜਾਂਦਾ ਵੀ ਤੁਸੀਂ ਵਿਕ ਗਏ, ਗਦਾਰ ਹੋ ਗਏ। ਬੜੀ ਵਾਰ ਏਦਾਂ ਹੋ ਚੁੱਕਿਆ ਤੇ ਗਾਂ ਹੁੰਦੇ ਰਹਿਣਾ, ਪਰ ਇਸ ਤਰੀਕੇ ਨਾਲ ਕਰਨ ਕਰਾਉਣ ਵਾਲੇ ਬਹੁਤੀ ਵਾਰ ਸਿੱਖ ਅਫਸਰ ਹੀ ਹੁੰਦੇ ਆ ਜਿਹੜੇ ਸਿੱਖ ਲੀਡਰਾਂ ਦਾ ਜਲੂਸ ਕੱਢਦੇ ਆ, ਕਢਾਉਂਦੇ। ਇਵੇਂ ਹੀ ਧਰਮ ਯੁੱਧ ਮੋਰਚੇ ਦੌਰਾਨ ਇੱਥੇ ਅਫਸਰਸ਼ਾਹੀ ਨੇ ਆ ਕੇ, ਏਜੰਸੀਆਂ ਨੇ ਆ ਕੇ ਲੀਡਰਾਂ ਨਾਲ ਗੱਲਾਂ ਬਾਤਾਂ ਕਾਹਦੀਆਂ ਕੀਤੀਆਂ, ਇਹਨਾਂ ਨੂੰ ਚਾਅ ਚੜ ਗਿਆ। ਮੁਲਾਕਾਤ ਕਰਕੇ ਆਪਦਾ ਪੱਖ ਰੱਖਣਾ ਕੋਈ ਮਾੜੀ ਗੱਲ ਨਹੀਂ, ਮੁਲਾਕਾਤ ਕਰਕੇ ਆਪਦੀ ਗੱਲ ਕਹਿਣੀ, ਬੜੀ ਧੜੱਲੇ ਨਾਲ ਆਪਦਾ ਪੱਖ ਰੱਖਣਾ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਤੇ ਕਰਨ ਵਿੱਚ ਪੂਰੀ ਮਹਾਰਤ ਚਾਹੀਦੀ ਹੈ। ਪਰ ਇੰਦਰਾ ਗਾਂਧੀ ਨੂੰ ਜਾਂ ਭਾਰਤੀ ਹਕੂਮਤੀ ਤੰਤਰ ਨੂੰ ਇਹਨਾਂ ਲੀਡਰਾਂ ਨੇ ਆਉਂ ਲੱਗਣ ਲਾ ਦਿੱਤਾ ਕਿ ਜੀ ਅਸੀਂ ਤਾਂ ਤਿਆਰ ਹਾਂ, ਪਰ ਭਿੰਡਰਾਂ ਵਾਲੇ ਸੰਤ ਨਹੀਂ ਮੰਨਦੇ, ਅਸੀਂ ਤਾਂ ਰਾਜੀਨਾਮੇ ਲਈ ਤਿਆਰ ਹਾਂ। ਇਸ ਚੀਜ਼ ਤੋਂ ਤਕਰਾਰ ਵਧੀ ਤੇ ਇੱਕ ਤਰੀਕੇ ਨਾਲ ਉਹਨਾਂ ਨੂੰ, ਸੰਤ ਜਰਨੈਲ ਸਿੰਘ ਨੂੰ ਮੋਰਚੇ ਤੋਂ ਪਾਸੇ ਕਰਨ ਕਰਾਉਣ ਦੇ ਲਈ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਹੋਰ ਜਿਹੜੇ ਸਿੰਘ ਸੀਗੇ ਕਈ, ਜਿਨ੍ਹਾਂ ਦੇ ਬਾਰੇ ਬਾਬਾ ਜਰਨੈਲ ਸਿੰਘ ਦੇ ਬਾਰੇ ਸੋਚਿਆ ਸੀ ਕਿ ਇਹਨਾਂ ਨੂੰ ਜੇ ਛੱਡ ਦਿਆਂਗੇ ਤਾਂ ਸ਼ਾਇਦ ਬਾਬਾ ਜਰਨੈਲ ਸਿੰਘ ਹੋਣੀ ਮੋਰਚੇ ਤੋਂ ਪਾਸੇ ਹੋ ਜਾਣਗੇ। ਪਰ ਮਹਾਂਪੁਰਸ਼ਾਂ ਨੇ ਕਿਹਾ ਕਿ ਨਹੀਂ, ਜਿਹੜੀ ਅਰਦਾਸ ਕੀਤੀ ਆ ਉਹ ਤੇ ਪਹਿਰਾ ਦੇਣਾ। ਹੁਣ ਅਰਦਾਸ ਉੱਤੇ ਪਹਿਰਾ ਦੇਣਾ ਹੀ ਗੁਨਾਹ ਬਣਾਤਾ ਜੀ ਸੰਤਾਂ ਦਾ। ਤੇ ਜਿੰਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਕਰੀਰਾਂ ਨੇ ਉਹ ਸਾਫ਼ ਦੱਸਦੀਆਂ ਨੇ ਕਿ ਉਹ ਪੰਥਕ ਤੌਰ ਦੇ ਉੱਤੇ, ਕੌਮੀ ਤੌਰ ਦੇ ਉੱਤੇ ਸੋਚਦੇ ਸੀ ਤੇ ਕੌਮ ਦੇ ਜਜ਼ਬੇ ਨਾਲ ਭਰੇ ਹੋਏ ਅੰਦਰੋਂ ਸੀ ਕਿ ਮੈਂ ਪੰਥ ਦਾ ਕੁਝ, ਕੌਮ ਦਾ ਕੁਝ ਬਣ ਜਾਵੇ। ਤੇ ਲੌਂਗੋਵਾਲ ਹੋਣੀ ਜਿਹੜੇ ਬੰਦੇ, ਦੋ ਬੰਦਿਆਂ ਦੀ, ਇਹਨਾਂ ਦੀ ਦੋ ਸ਼ਖਸੀਅਤਾਂ ਦੀ ਫੋਟੋਆਂ ਦੇਖੋ, ਕਦੇ ਲੌਂਗੋਵਾਲ ਦੀ ਫੋਟੋ ਦੇਖੋ ਤੇ ਸੰਤ ਜਰਨੈਲ ਸਿੰਘ ਦੀ ਫੋਟੋ ਦੇਖੋ। ਲੌਂਗੋਵਾਲ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਵੀ ਇਸ ਬੰਦੇ ਨੇ ਕਦੇ ਕੋਈ ਘਟੀਆ ਘਿਨਾਉਣੀ ਗੱਲ ਕੀਤੀ ਹੋ, ਪਰ ਉਹ ਸ਼ਖਸ ਉਹ ਬੰਦਾ ਹੈ ਜਿਹਨੇ ਨਕਮੀਆਂ ਚਾਲਾਂ ਚੱਲ ਕੇ ਦਰਬਾਰ ਸਾਹਿਬ ਦੇ ਵਿੱਚ ਮੋਰਚੇ ਦੇ ਵਿੱਚ ਦਫੇੜ ਪਾਉਣ ਵਾਲੀ ਕੋਈ ਕਸਰ ਨਹੀਂ ਛੱਡੀ। ਜਦੋਂ ਵੀ ਕਦੇ ਉੱਥੇ ਅੰਦਰ ਲੜਾਈ ਦਾ ਮਾਹੌਲ ਬਣਿਆ, ਉਹਦੀ ਗਲਤੀ ਲੌਂਗੋਵਾਲ ਅਤੇ ਉਹਦੇ ਚੇਲੇ ਚਪਟਿਆਂ ਦੀ ਸੀ। ਇੱਕ ਸਕੱਤਰ ਰੱਖ ਲਿਆ ਗੁਰਚਰਨ, ਤੇ ਗੁਰਚਰਨ ਨਾਂ ਦੇ ਉਸ ਬੰਦੇ ਨੇ, ਸਕੱਤਰ ਨੇ, ਜਿੰਨੀਆਂ ਬਦਮਾਸ਼ੀਆਂ, ਗਲਤ ਕੰਮ ਜਿਹੜੇ ਦਰਬਾਰ ਸਾਹਿਬ ਕੰਪਲੈਕਸ 'ਚ ਕਰਵਾਏ, ਉਹਦੇ ਵਿੱਚ ਉਹ ਗੱਲ ਸਾਰਿਆਂ ਦੇ ਹੁਣ ਸਾਹਮਣੇ ਆ ਚੁੱਕੀ ਆ ਕਿ ਕਿਵੇਂ ਪੈਸੇ ਦੇ ਕੇ ਇੱਕ ਬਦਮਾਸ਼ ਨੂੰ ਅਰੇਂਜ ਕੀਤਾ, ਸਿੱਧੇ ਨੂੰ, ਜਗਮਾਲਪੁਰ ਵਾਲੇ ਨੂੰ,
ਤੇ ਉਹ ਬਲਜੀਤ ਕੌਰ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਰਾਂ 'ਚ ਰਹਿਣ ਲੱਗ ਗਿਆ। ਪਹਿਲਾਂ ਤਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਤਲ ਕਰਨ ਦੇ ਲਈ ਉਹਨਾਂ ਨੇ ਵਿਸਾਖੀ 1984 ਨੂੰ ਯਤਨ ਕੀਤਾ। ਗੱਲ ਡਰਦੀ ਸੀ, ਡਰ ਗਿਆ, ਉਹਦੇ ਜਾਣੇ ਡਰ ਗਏ, ਨਹੀਂ ਗੱਲ ਸਿਰੇ ਚੜੀ ਬਲਜੀਤ ਕੌਰ ਤੋਂ ਤੇ ਸ਼ਿੰਦੇ ਤੋਂ। ਅਗਲੇ ਦਿਨ ਵਿਚਾਰਾ ਸੋਢੀ ਕਿਧਰ ਤੋਂ ਗੁਰੂ ਦਾ ਸਿੱਖ ਉਹ ਵਿਸ਼ਵਾਸ ਕਰ ਬੈਠਿਆ, ਉਹ ਮਾਰ ਸੁੱਟਿਆ, ਕਤਲ ਕਰ ਦਿੱਤਾ। ਤੇ ਜਦੋਂ ਬਲਜੀਤ ਕੌਰ ਦੇ 4 ਵੱਜੀਆਂ ਕੰਨ ਤੇ, ਉਹਨੇ ਸਾਰੀ ਗੱਲ ਮੰਨੀ ਕਿ ਅਸਲ ਵਿੱਚ ਸਾਨੂੰ ਪੈਸੇ ਦਿੱਤੇ ਆ ਗੁਰਚਰਨ ਸਕੱਤਰ ਨੇ, ਮੈਂ ਸ਼ਿੰਦੇ ਦੇ ਨਾਲ ਆ, ਤੇ ਸ਼ਿੰਦਾ ਇੱਥੋਂ ਭੱਜਿਆ। ਉਹਨੂੰ ਮਲਕ ਸਿੰਘ ਭਾਟੀਆ ਜਿਹੜਾ ਉਹਨੇ ਗੱਡੀ ਕਰਕੇ ਦਿੱਤੀ, ਉਹ ਗਿਆ ਉੱਥੇ ਅਲਗੋ ਕੋਠੀ ਵਾਲੇ ਬਖਸ਼ੀਸ਼ ਹੋਣਾ ਕੋਲ। ਬਖਸ਼ੀਸ਼ ਹੋਣਾ ਨੂੰ ਜਦੋਂ ਗੱਲ ਦਾ ਪਤਾ ਲੱਗਿਆ ਵੀ ਇਹ ਤਾਂ ਮਹਾਂਪੁਰਸ਼ਾਂ ਦੇ ਖਾਸ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਾਤਲ ਆ, ਉਹ ਇਹਨੂੰ ਇਧਰ ਜੰਡਿਆਲੇ ਕੋਲੇ ਇੱਕ ਟਿਕਾਣਾ ਸੀ ਇਹਨਾਂ ਦਾ, ਉੱਥੇ ਲੈ ਗਿਆ ਤੇ ਆਪ ਬਖਸ਼ੀਸ਼ੋਂ ਮਹਾਂਪੁਰਸ਼ਾਂ ਕੋਲੇ ਇੱਥੇ ਦਰਬਾਰ ਸਾਹਿਬ ਆ ਗਿਆ। ਸਾਰੀ ਗੱਲ ਦੱਸੀ ਕਿ ਕਿਵੇਂ ਉਹ ਬੰਦਾ ਜਿਹੜਾ ਹੈ ਉਹ ਮੇਰੇ ਕੋਲ ਪਹੁੰਚ ਗਿਆ। ਇੱਥੋਂ ਸਿੰਘ ਗਏ, ਉਹ ਤੋਂ ਪੁੱਛਗਿੱਛ ਕੀਤੀ, ਸਾਰੀ ਗੱਲ ਮਨਵਾਈ। ਅਖੀਰ ਉਹਦਾ ਸੋਧਾ ਲਾਇਆ ਗਿਆ ਤੇ ਮਲਕ ਸਿੰਘ ਭਾਟੀਆ ਵੀ ਫਿਰ ਗੱਡੀ ਚਾੜਿਆ ਗਿਆ। ਇਹ ਜਿਹੜੇ ਸੁਰਿੰਦਰ ਸਿੰਘ ਸੋਢੀ ਨੂੰ ਜਾਂ ਹੋਰ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਮੋਹਰੀ ਬੰਦੇ ਸੀ, ਉਹਨਾਂ ਨੂੰ ਕਤਲ ਕਰਾਉਣ ਦੀਆਂ ਸਕੀਮਾਂ ਲੌਂਗੋਵਾਲ ਘੜੇ ਸਕੱਤਰ ਗੁਰਚਰਨ ਨਾਲ ਹੋਵੇ ਤੇ ਦੁਨੀਆ ਕਹੇ ਜੀ ਲੌਂਗੋਵਾਲ ਬੜਾ ਵਧੀਆ, ਤੇ ਉੱਪਰੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਕਹਿੰਦੇ ਜੀ ਬੜੇ ਮਾਰ ਖੋਰੇ ਸੀ, ਬੜੇ ਖਰਾਬ ਸੀ। ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜਾ ਉਹਨਾਂ ਦੇ ਗਲ ਵਿੱਚ ਰਿਵਾਲਵਰ ਪਿਸਟਲ ਪਾਇਆ ਹੁੰਦਾ, ਹਥਿਆਰ ਪਾਇਆ ਹੁੰਦਾ ਸੀ, ਮੈਨੂੰ ਤਾਂ ਲੱਗਦਾ ਨਹੀਂ ਗਾ ਵੀ ਕਦੇ ਉਹਨਾਂ ਨੇ 1984 ਦੇ ਜੂਨ ਮਹੀਨੇ ਤੋਂ ਪਹਿਲਾਂ ਜਿੱਦਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਪਹਿਲਾਂ ਕਦੇ ਗੋਲੀ ਤੇ ਚਲਾਈ ਹੋਵੇ ਕਦੇ। ਤੇ ਲੌਂਗੋਵਾਲ ਆਹ ਘਟੀਆ ਚਾਲਾ ਕਦੇ ਬੱਬਰ ਖਾਲਸਾ ਵਾਲਿਆਂ ਨੂੰ ਭੜਕਾ ਕੇ ਅਖੀਰ ਜਿੱਦਣ ਭਾਈ ਸੁਰਿੰਦਰ ਸਿੰਘ ਸੋਢੀ ਵਾਲਾ ਕਤਲ ਵਾਲਾ ਕਾਂਡ ਵਾਪਰਿਆ, ਗੁਰਚਰਨ ਸਕੱਤਰ ਵਾਲਾ ਕਾਰਾ ਨੰਗਾ ਹੋਇਆ, ਉਦੋਂ ਫਿਰ ਬੱਬਰ ਖਾਲਸਾ ਵਾਲੇ ਵੀ ਪਾਸੇ ਹਟ ਗਏ ਤੇ ਗੁਰਚਰਨ ਸਕੱਤਰ ਨੂੰ ਚਾਹੀਦਾ ਸੀ ਵੀ ਇਹਦੇ ਪੇਸ਼ ਕਰ ਦਿੰਦਾ ਲੌਂਗੋਵਾਲ ਵੀ ਆਹ ਲਓ ਜੀ ਤੁਹਾਡਾ ਦੋਸ਼ੀ ਹੈ, ਪਰ ਕਰਵਾਈ ਤਾਂ ਕਰਤੂਤ ਆਪ ਸੀ। ਸੋ ਸਾਰੇ ਅਕਾਲ ਤਖਤ ਦੇ ਜਥੇਦਾਰਾਂ ਨੂੰ, ਅਕਾਲੀ ਦਲ ਨੂੰ, ਮੀਡੀਆ ਨੂੰ, ਸਰਕਾਰ ਨੂੰ ਲੌਂਗੋਵਾਲ ਨੇ ਤੇ ਉਹਦੇ ਟੋਲੇ ਨੇ, ਲੌਂਗੋਵਾਲ ਜੁਗੜੀ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਖੜਾ ਕਰ ਦਿੱਤਾ। ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲੀ ਦਲ ਦੇ ਮੋਰਚੇ ਦੀ ਹਮਾਇਤ ਵਿੱਚ ਬੈਠੇ ਹੋਣ ਤੇ ਸੰਤ ਭਿੰਡਰਾਂ ਵਾਲਿਆਂ ਦੇ ਕਤਲ ਦੀਆਂ ਸਕੀਮਾਂ ਬਣਾਉਣ ਅਕਾਲੀ ਦਲ ਦੇ ਆਗੂ। ਇਹ ਕੀ ਹੈ ਜੀ? ਇਹ ਬੱਚੇ ਖਾਣੀ ਸੱਪ ਜਿਹੜੀ ਸਪਣੀ ਹੁੰਦੀ ਆ ਉਹਦੇ ਬਾਰੇ ਸੁਣਦੇ ਆ ਵੀ ਉਹ ਆਪਦੇ ਬੱਚੇ ਖਾ ਜਾਂਦੇ, ਤੇ ਅਕਾਲੀ ਲੀਡਰਸ਼ਿਪ ਵੀ ਆਪਦੀ ਕੌਮ ਦੇ ਜਿਹੜੇ ਨਾਇਕ ਨੇ, ਵੱਡੀਆਂ ਸ਼ਖਸੀਅਤਾਂ ਨੇ, ਜੇ ਉਹਨਾਂ ਦਾ ਕਤਲ ਕਰਾਉਣ ਦੀਆਂ ਖੇਡਾਂ ਖੇਡ ਸਕਦੀ ਆ ਅਕਾਲੀ ਲੀਡਰਸ਼ਿਪ। ਅਸਲ ਵਿੱਚ ਉਹ ਅਕਾਲੀ ਦਲ ਜਿਹੜਾ ਧਰਮ ਜਦੋਂ ਮੋਰਚੇ ਤੋਂ ਨਿਕਲਿਆ ਸੀ ਉਹਦੇ ਉੱਤੇ ਜਗੀਰਦਾਰੀ ਦਾ, ਪੰਥ ਵਿਰੋਧੀ ਵਰਤਾਰਿਆਂ ਦਾ ਅਸਰ ਪੈਂਦਾ ਉਹਦੇ ਵਿੱਚੋਂ ਅਕਾਲੀਪੁਣਾ ਤਾਂ ਪਹਿਲਾਂ ਹੀ ਕੱਢ ਦਿੱਤਾ ਗਿਆ ਸੀ। ਆ ਜਦੋਂ ਬਾਦਲ ਵਰਗੇ ਆ ਬੜੇ ਵਿੱਚ ਕਹਾਣੀ ਤਾਂ ਉਦੋਂ ਹੀ ਉਲਝ ਗਈ ਸੀ, ਪਰ ਜਦੋਂ ਲੌਂਗੋਵਾਲ ਵਰਗਿਆਂ ਨੂੰ ਪ੍ਰਧਾਨ ਬਣਾਤਾ ਰਹਿੰਦੀ ਕਸਰ ਵੀ ਪੂਰੀ ਹੋ ਗਈ। ਅਖੀਰ ਜਦੋਂ ਲੌਂਗੋਵਾਲ ਨੇ ਏਡੀ ਵੱਡੀ ਭਾਰੀ ਕਰਤੂਤ ਕਰ ਲਈ ਤਾਂ ਗੁਰਚਰਨ ਸਕੱਤਰ ਨੂੰ ਬਚਾਉਣ ਦੇ ਲਈ ਤੇ ਇਦੋਂ ਪਹਿਲਾਂ ਜਿਹੜੀਆਂ ਹੋਰ ਕਰਤੂਤਾਂ ਕੀਤੀਆਂ ਸੀ, ਕਦੇ ਕਿਹਨੂੰ ਉਂਗਲ ਦੇ, ਕਦੇ ਕਿਹਨੂੰ ਪੰਪ ਦੇ,
ਇਹ ਸਾਰਾ कुछ अज भी आई कुछ चलता। संत ज्ञानी जरनैल सिंह खालसा पिंडरा वालियां दा ते होरां दा कसूर की सी? सोढी उन्हां दा कसूर की सी? वो पंथ प्रस्त सी। सो जिहड़ा भी बंदा पंथ प्रस्ती दी भावना दे तहत विचरदा पंथ दे विच लौंगोवाल दी थां ते कोई भी बैठा होवे, अज बादल होणी बैठे, वो फिर उहनूं दुश्मन मनदे आ, उहनूं खत्म कराउण तुर पैंदे आ। पंथक सोच वालियां दा विरोध करना अकाली दल दा एजेंडा बन चुके। 1984 च शहीद करवाते, आप ये बच गए। उदों बाद विच फिर कौम दी जवानी तां ਇਹ ਕਵੇ कि साडे पल्ले कख नहीं रहा, साडी पग ही ला दित्ती है, जिहड़ा दरबार साहिब दे उत्ते एडा अटैक हो गया है, जिहड़ी साडी दिल्ली च बेअदबी बेपत्ती हो गई है, ये तो खालिस्तान तो घट गल नहीं होनी। हुण कौम तो इत्थे खड़ी ते ये लौंगोवाल हुणी कहण जी साडे नाल गल निबेड़ो छेती, हुण तां भिंडरां वाला संत भी है नहीं। इन्हां ने मिंटो मिंटी राजीनामा कर लिया ते विचों लभ्या कि साडे बरनाले नूं कुर्सी दे दिओ। बरनाले दी मुख मंत्री दी कुर्सी दे बदले कौम दा संघर्ष बेच दिता ते जिहड़ा कपूरी नहर दा मोर्चा लाया सी जां होर जिहड़े पंथ दे इशू सी, ਉਹ सारे बेशक 1984 तो बाद कौम का निशाना खालिस्तान बन गया सी, पर 1984 के जून महीने तक तो सारा पंथ आनंदपुर के मते लिए सी। ये आनंदपुर के मते ते आ खड़े। सो जिहड़ा 24 जुलाई 1984 नूं राजीव लौंगोवाल समझौता करके पंथ नाल गद्दारी कीती सी, ਉਹਦਾ फिर लेखा देना पिया 20 अगस्त नूं। 20 अगस्त 1984 ਨੂੰ ਗੁਰਸਿੱਖਾਂ ਨੇ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਭਾਈ ਮਹੇਸ਼ਿੰਦਰ ਸਿੰਘ ਗਹਿਲ, ਭਾਈ ਵਰਿੰਦਰਪਾਲ ਸਿੰਘ ਦਾਖਾ ਤੇ ਭਾਈ ਗੁਰਸ਼ਰਨ ਸਿੰਘ ਗਾਮਾ, ਇਹ ਤਾਂ ਚਲੋ ਬਹੁਤ ਲੰਬੀ ਲਿਸਟ ਹੈ, ਪਰ ਜੇ ਆਪਾਂ ਕੇਸ ਵਾਲੇ ਪਾਸੇ ਆਈਏ, ਵੀਰਿੰਦਰਪਾਲ ਸਿੰਘ ਸਨੀ ਸਹੌਲੀ, ਗਿਆਨ ਸਿੰਘ ਲੀੜ ਤੇ ਭਾਈ ਹਲਮਿੰਦਰ ਸਿੰਘ ਬਿੱਲਾ, ਜਿਹੜਾ ਮੌਕੇ ਤੇ ਸ਼ਹੀਦ ਮੌਕੇ ਤੇ ਫੱਟੜ ਹੋ ਗਿਆ ਸੀ, ਫਿਰ ਬਾਅਦ ਵਿੱਚ ਉਹਨੂੰ ਇਹਨਾਂ ਨੇ ਜ਼ਹਿਰ ਦਾ ਟੀਕਾ ਲਾ ਕੇ ਉਹਨੂੰ ਫਿਰ ਸ਼ਹੀਦ ਕਰ ਦਿੱਤਾ। ਤੇ ਇਹ ਤੋਂ ਬਿਨਾਂ ਠੁੱਲੀਵਾਲ ਵਾਲੇ ਆਪਣੇ निर्मल सिंह लीड़, जसवीर सिंह ठुल्लीवाल, दर्शन सिंह ठुल्लीवाल, इंद्रजीत सिंह संगरूर वाला, चरणजीत सिंह हलवारा, तो ये सारे जिहड़े सिंह सी, ये 13 साल फिर इन्होंने जेल कट्टी। मुड़ के भाई ज्ञान सिंह नूं फांसी भी हो गई सी, पर वो फांसी उपरों अदालत चों टुट गई। ते इहदा पिंड लौंगोवाल दा सी गिदड़ियाणी। फिर शेरपुरे दे विच ਇਹਨੂੰ ਸੋਧਾ ਲਾਇਆ, ਇਸ ਕਰਕੇ ਕਮਿਸ਼ਨਰਾਂ ਨੇ ਗਾਇਆ ਕਰਨਾ, ਗਿੱਦੜਿਆਣੀ ਦਾ ਗਿੱਦੜ ਮਾਰਿਆ ਸ਼ੇਰਪੁਰੇ ਵਿੱਚ ਸ਼ੇਰਾਂ ਨੇ। ਹੁਣ ਉਹਦੀ ਲੌਂਗੋਵਾਲ ਪਿੰਡ 'ਚ ਬਰਸੀ 20 ਅਗਸਤ ਨੂੰ ਇਹ ਹਰ ਸਾਲ ਮਨਾਉਂਦੇ ਆ। ਤੇ ਬਰਸੀ ਦਾ ਜੇ ਹਿਸਾਬ ਕਿਤਾਬ ਲਾਈਏ, ਲੌਂਗੋਵਾਲ ਦੀ ਕਾਹਦੀ ਪ੍ਰੇਰਨਾ ਲੈਣੀ ਹੈ ਲੌਂਗੋਵਾਲ ਤੋਂ, ਵੀ ਪੰਥ ਨਾਲ ਕਿਵੇਂ ਗਦਾਰੀ ਕਰੀਦੀ ਆ, ਕਿਵੇਂ ਸਿਰਫ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਆਪਦੇ ਬਰਨਾਲੇ ਨੂੰ ਲੈਣ ਦੇ ਲਈ। ਤੇ ਮੈਨੂੰ ਲੱਗਦਾ ਕਿ ਅਕਾਲੀ ਦਲ ਸਹੀ ਵੀ ਬਰਸੀ ਮਨਾਉਂਦਾ ਭਾਈ ਉਹਦੀ। ਇਹਨਾਂ ਦਾ ਵੀ ਤਾਂ ਨਿਸ਼ਾਨਾ ਇਹੀ ਹੈ ਕਿ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਚਾਹੇ ਦਿੱਲੀ ਵਾਲੇ ਮਾਰਨ, ਚਾਹੇ ਸਾਨੂੰ ਕੁਰਸੀ ਦੇ ਦਿਓ ਜੀ ਅਸੀਂ ਮਾਰ ਦਿੰਨੇ। ਇਹਨਾਂ ਦਾ ਜਿਹੜਾ ਨਿਸ਼ਾਨਾ ਆਨੰਦਪੁਰ ਦੇ ਮਤੇ ਵਾਲਾ ਸੀ, ਉਹ ਵੀ ਨਹੀਂ ਇਹਨਾਂ ਦਾ ਨਿਸ਼ਾਨਾ ਰਿਹਾ। ਇਹਨਾਂ ਦਾ ਨਿਸ਼ਾਨਾ ਖਾਲਿਸਤਾਨ ਵੀ ਨਹੀਂ, ਇਹਨਾਂ ਦਾ ਨਿਸ਼ਾਨਾ ਸਿਰਫ ਤੇ ਸਿਰਫ ਕੁਰਸੀ ਹੈ, ਸੱਤਾ ਹੈ। कुर्सी लई, सत्ता लई पंथ परस्त लोग इन्हां दे राह दा रोड़ा इन्हां नूं लगदे। पहला बाबा जरनैल सिंह जी खालसा भिंडरां वाले ते होर जिहड़े कौम परस्त सी, उन्हां नूं भंडदे रहे, निंददे रहे, इल्जाम लाउंदे रहे, उन्हां नूं शहीद करा। मुड़ के फिर इन्हां दा 1 नकत्ती प्रोग्राम सी कि जिन्ना टाइम ये खालिस्तानी जुझारू खाड़कू जथेबंदियां ਇਹ ਖਤਮ नहीं ना होंदियां, साडा काम लोट नहीं आउणा, सानू
ਦਿੱਲੀ वाले भी कहते भी तुसीं आराम नाल टाइम कढ लो, एक बारी पुठे सीधे जिन्ने भी बयान देने आ वो दे के। और इन्हां चों कोई लीडर इहो जिहा नहीं जिन्हें उदों खाड़कू लहर के हक च, खालिस्तानी लहर के हक में बयान ना दिता हो। पर यह बयान देण दा ये सारी कहानी का मकसद की सी कि एक बारी वक्त लंघाओ बाद देखांगे। ते उही गल होई जदों 1997 दे विच बादल दा राज आया। इन्हां ने उस दिन तो सिख कौम के हकों ते हितों की गल करन वालियां नूं उवें ही दुश्मन मन्निया होया जिवें लौंगोवाल ने मन्निया होया सी। पंथ परस्त लोकां दा जो हशर बेअंते बुच्चड़ के राज में हुंदा रहा उही बादलों के राज में हुंदा रहा। कौम की गल करन वाले गुरु ग्रंथ साहिब जी के सरूपां की बेअदबी के दोषियों नूं सजावां दिवाउण की गल करन वाले, जालम पुरसियां खिलाफ कार्रवाई करवाउण की गल करन वालियां नूं बादल दल आपदा दुश्मन मनदा। ते आपां सोच लो कि जे अकाली दल का यह काम आ कि पंथक लोगों का घाण कराउणा, पंथक सोच वालियां नूं मरवाउणा, ते फिर पंथ जिहड़ा हैगा वो किहड़े पासे जावे, कितों आस रखे। सानू कांग्रेस तो कोई आस नहीं। कांग्रेस सिखां दी सिक्खी दी दुश्मन, 1947 तो दुश्मन। भाजपा तो कोई आस नहीं, कामरेडा तो कोई आस नहीं, होर किसी तो आस नहीं। ते जेड़े अकालियां तो आस सीगी हुंदी वो लौंगोवाल होवे चाहे बादल होवे, इन्हां ने पंथक सोच वालियां नूं आपदा दुश्मन मन्निया। अज भी हर वो शख्स जिहड़ा पंथ की गल करदा वो इन्हां नूं आपदा दुश्मन लगदा। पहला इन्हां ने हर वो शख्सियत भंडनी, निंदनी, बदनाम करनी ते खत्म कराउणी हुंदी है जिहड़ी पंथ की गल कर। दूजा वो संस्थावां तुहाडे सामने आ, चाहे कोई भी सिख संस्था जिहड़ी कौम की चढ़दी कला लई गल करदी सी उहनूं भारती मुख धारा के अधीन करके हटे। बहुत बड़ी गल, बहुत लंबी चौड़ी चर्चा, बड़ा अध्ययन हो सकता है, पर आप फेडरेशन ते ही ला लो। आल इंडिया सिख स्टूडेंट्स फेडरेशन ने जिन्ना टाइम अकाली दल की बोली बोली सी, जिदन तो महापुरुष संत ज्ञानी जरनैल सिंह जी खालसा भिंडरां वालियां दे नाल ओह मोढे नाल मोढा जोड़ के तुरन लगे, उन्होंने दुश्मन मान लिया। फिर उन्होंने दे टोटे टोटे करवा के बादल ने फेडरेशन नूं एक तां बिल्कुल निखिद्ध बनाता। ते जदों ये फेडरेशन के आगूआं ने आपदे अंदरों पंथ परस्ती, कौम परस्ती की भावना मिटा के भारतीय मुख धारा नूं मत्था टेक लिया, फिर इन्हां नूं अकाली दल चौधे भी देते। ते ये सोच के किते दोबारा ना फेडरेशन लामबंद हो जाए, स्टूडेंट्स ऑर्गेनाइजेशन ऑफ इंडिया SOI ये जथेबंदी बनाती। ये काहदे लई बनाई? क्योंकि फेडरेशन का हर सिख जिहड़ा मैंबर बनता सी उहनूं सिख मर्यादा तो पहला देना पैंदा सी, घट्टो घट्ट सिख स्वरूप तां पूरा उहनूं रखना पैंदा सी। पर ये कहंदे भी असीं तां भारती मुख धारा नूं मत्था टकाउणा सारिआं दा। तो स्टूडेंट्स ऑर्गेनाइजेशन ऑफ इंडिया भी घोले मोने हो के भी तुसीं साडे लई काम दे हो, साडे वल्लों जो मर्जी अग खाओ, खेत सुआह खाओ, जो मर्जी लुट्टा खोआ करो, पर सानू नहीं लोड़ फेडरेशन की, सानू लोड़ हैगी SOI की। SOI बना ली ते अकाली दल का पट्ठा बिठा के उन्होंने पंजाबी पार्टी बना लिया, फेडरेशन खत्म करती, SOI बना के पंजाब के उस यूथ नूं जिन्हें कौम की चढ़ती कला लई काम करना सी। ते भाई फिर लौंगोवाल की आत्मा तो खुश हुंदी होनी है देख के कि इन्हां ने वधिया कौम परस्ती वाला काम ही मिटा दिता। और कौम के सामने यह सवाल है कि आप कहने कि अकाली बड़े अकाली जी, अकाली दल का विरोध नहीं होना चाहिए, पर गल यह है कि पंथ नूं किहो जिहा अकाली दल चाहिए। अकाली दल चाहिए जिहड़ा दिल्ली का जिहड़ा अखाड़ा उहदा दस्ता बन के कौम परस्ती वालियां दा घाण करदा फिरे,
ਜਿਹੜਾ ਅਕਾਲੀ ਦਲ ਇਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਹੜਾ ਮਜੀਠੀਏ ਹੋਣਾ ਵਾਲਾ ਅਕਾਲੀ ਦਲ ਆ, ਇਹਦੇ ਵਿੱਚ ਪੰਥ ਲਈ, ਕੌਮ ਲਈ ਸਪੇਸ ਹੈ ਕਿੱਥੇ? ਇੱਥੇ ਤਾਂ ਧਰਮ ਲਈ ਜਾਂ ਧਰਮੀ ਲੋਕਾਂ ਲਈ, ਧਾਰਮਿਕ ਗੱਲ ਲਈ ਕੋਈ ਥਾਂ ਹੀ ਨਹੀਂ ਹੈ। ਜਿੰਨਾ ਸਿੱਖ ਸਮਾਜ ਦਾ ਬ੍ਰਾਹਮਣੀਕਰਨ ਹੋਇਆ, ਹਿੰਦੀਕਰਨ ਹੋਇਆ, ਹਿੰਦੂਕਰਨ ਹੋਇਆ, ਜਿੰਨਾ ਪੰਥ ਦਾ ਬੇੜਾ ਡੋਬਿਆ, ਉਹ ਇਸ ਅਕਾਲੀ ਦਲ ਨੇ ਡੋਬਿਆ। ਹੁਣ ਜਿਸ ਅਕਾਲੀ ਦਲ ਦੇ ਹੁੰਦਿਆਂ ਸਭ ਤੋਂ ਵੱਡਾ ਖਤਰਾ, ਜਿਹੋ ਜਿਹਾ ਕਾਂਗਰਸ ਤੋਂ ਖਤਰਾ, ਜਿਹੋ ਜਿਹਾ ਭਾਰਤੀ ਹਕੂਮਤੀ ਤੰਤਰ ਤੋਂ ਖਤਰਾ, ਕਿਉਂਕਿ ਇਹ ਵੀ ਭਾਰਤੀ ਮੁੱਖ ਧਾਰਾ ਦੀ ਇੱਕ ਜਮਾਤ ਆ, ਇਹਦੇ ਤੋਂ ਵੀ ਉਹੀ ਖਤਰਾ। ਸੋ ਸਾਡੀ ਇਸ ਵੇਲੇ ਬੜੀ ਭਾਰੀ ਇਹ ਲੋੜ ਆ ਕਿ ਸਾਡੇ ਘਰਾਂ 'ਚ, ਗੁਰਦੁਆਰਿਆਂ 'ਚ, ਸੱਥਾਂ 'ਚ, ਪੱਬਾਂ ਕਲੱਬਾਂ 'ਚ, ਜਿੱਥੇ ਵੀ ਹੋ ਸਕੇ, ਜਿੱਥੇ ਵੀ ਚਾਰ ਭਰਾ ਜੁੜਦੇ ਆ, ਇਹ ਚਰਚਾ ਕਰੀਏ ਕਿ ਅਕਾਲੀ ਦਲ ਜਿਹੜਾ ਹੈ ਉਹਦੀ ਲੋੜ ਤਾਂ ਹੈ, ਪਰ ਆਹ ਜਿਹੜਾ ਅਕਾਲੀ ਦਲ ਆ, ਕੀ ਇਹੋ ਜਿਹਾ ਚਾਹੀਦਾ ਜਿਹੜਾ ਪੰਥਕ ਸੋਚ ਦਾ ਕਾਤਲ ਬਣਿਆ ਫਿਰਦਾ? ਸੋ ਪੰਥਕ ਤੌਰ ਦੇ ਉੱਤੇ ਜੋ ਘਾਣ ਅਕਾਲੀ ਦਲ ਦੇ ਰਾਹੀਂ ਲੌਂਗੋਵਾਲ ਨੇ ਕਰਾਇਆ ਜਾਂ ਹੁਣ ਹੋ ਰਿਹਾ, ਇਹਨੂੰ ਧਿਆਨ 'ਚ ਰੱਖਦਿਆਂ ਹੋਇਆਂ 20 ਅਗਸਤ ਵਾਲੇ ਦਿਨ ਨੂੰ ਜਿਹੜਾ ਇਹਨਾਂ ਨੇ ਦਿਹਾੜਾ ਮਨਾਉਣਾ ਅਕਾਲੀ ਦਲ ਨੇ, ਉਹਦੇ ਬਾਰੇ ਸਾਡੇ ਨੌਜਵਾਨਾਂ ਦੇ ਅੰਦਰ ਜਾਗਰਤੀ ਆਉਣੀ ਚਾਹੀਦੀ ਆ ਕਿ ਲੌਂਗੋਵਾਲ ਕਿਵੇਂ ਠੀਕ ਸੀ, ਕਿੰਨਾ ਠੀਕ ਸੀ, ਕਿਵੇਂ ਗਲਤ ਸੀ, ਕਿੰਨਾ ਗਲਤ ਸੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।